ਫੈਕਟ ਚੈੱਕ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਕੇਜਰੀਵਾਲ ਦੇ ਚਿੱਟੇ ਝੂਠ ਦੇ ਬਾਰੇ। ਜਿਹੜੀ ਗੱਲ ਕੇਜਰੀਵਾਲ ਕਰਦਾਂ ਦੇ ਵਿੱਚ ਕਦੇ ਵੀ ਕਿਸੇ ਸਰਕਾਰ ਨੇ ਲੋਕਾਂ ਲਈ ਇਹ ਸਕੀਮ ਸ਼ੁਰੂ ਨਹੀਂ ਕੀਤੀ। ਮੁੱਖ ਮੰਤਰੀ ਸਾਹਿਬ ਸ਼ਾਇਦ ਤੁਹਾਨੂੰ ਜਾਣਕਾਰੀ ਨਹੀਂ, ਤੁਸੀਂ ਜਾਣਬੁੱਝ ਕੇ ਆਪਣੀ ਆਦਤ ਦੇ ਮੁਤਾਬਿਕ ਝੂਠ ਬੋਲ ਰਹੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਫੈਕਟ ਚੈੱਕ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਫੈਕਟ ਚੈੱਕ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਕੇਜਰੀਵਾਲ ਦੇ ਚਿੱਟੇ ਝੂਠ ਦੇ ਬਾਰੇ, ਕਿਉਂਕਿ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਜਿਹੜੇ ਸਿਆਸਤਦਾਨ ਹੁੰਦੇ ਨੇ ਜਾਂ ਜਿਹੜੇ ਲੀਡਰ ਹੁੰਦੇ ਨੇ, ਇਹਨਾਂ ਦਾ ਦਾਅਵਾ ਝੂਠਾ ਕਈ ਵਾਰੀ ਪੈ ਜਾਂਦਾ ਜਾਂ ਜਿਹੜਾ ਇਹ ਦਾਅਵਾ ਕਰਦੇ ਨੇ ਬਾਅਦ ਦੇ ਵਿੱਚ ਝੂਠਾ ਸਾਬਤ ਹੁੰਦਾ। ਵਾਅਦਾ ਤਾਂ ਝੂਠਾ, ਤੁਹਾਨੂੰ ਪਤਾ ਜੀ ਸਿਆਸਤ ਦੇ ਵਿੱਚ ਪਵੇ ਨਾ ਤੇ ਉਹ ਸਿਆਸਤ ਕਾਹਦੀ। ਪਰ ਕੇਜਰੀਵਾਲ ਲੰਘੇ ਦਿਨੀ ਪੰਜਾਬ ਦੇ ਵਿੱਚ ਆਏ ਸੀ ਤੇ ਉਹਨਾਂ ਨੇ ਇੱਕ ਬੜਾ ਚਿੱਟਾ ਜਿਹਾ ਝੂਠ ਬੋਲਿਆ, ਜਿਹੜਾ ਕਿ ਜਦੋਂ ਉਹਦੇ ਬਾਰੇ ਫੈਕਟ ਚੈੱਕ ਕੀਤਾ ਤਾਂ ਉਹ ਬਿਲਕੁਲ ਹੀ ਉਹਦੇ ਵਿੱਚ ਕੋਈ ਮਿਹਨਤ ਨਹੀਂ ਕਰਨੀ ਪਈ ਜ਼ਿਆਦਾ ਕਿ ਉਹ ਦਾਅਵਾ ਜਿਹੜਾ ਉਹਨਾਂ ਦਾ ਝੂਠਾ ਸੀਗਾ ਉਸ ਨੂੰ ਸਾਬਤ ਕਰਨ ਦੇ ਲਈ। ਅਸਲ ਦੇ ਵਿੱਚ ਹੋਇਆ ਕਿ ਲੰਘੇ ਦਿਨੀ ਕੇਜਰੀਵਾਲ ਸਾਹਿਬ ਪੰਜਾਬ ਆਏ ਸੀਗੇ ਤੇ ਉਹਨਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੀ ਸ਼ੁਰੂਆਤ ਕੀਤੀ ਤੇ ਇਹਨੂੰ ਹਰੀ ਝੰਡੀ ਦਿਖਾਈ। ਇੱਕ ਤਾਂ ਅੱਜ ਕੱਲ੍ਹ ਇਹ ਵੀ ਟ੍ਰੈਂਡ ਚੱਲ ਪਿਆ ਕਿ ਜੇਕਰ ਇੱਥੇ ਬੱਸ ਸਟੈਂਡ, ਸਕੂਲ, ਹਸਪਤਾਲ ਦਾ ਉਦਘਾਟਨ ਕਰਨਾ ਜਾਂ ਕਿਸੇ ਸਕੀਮ ਨੂੰ ਹਰੀ ਝੰਡੀ ਦਿਖਾਉਣੀ ਹੁੰਦੀ ਹੈ ਤਾਂ ਉਹਦੇ ਲਈ ਕੇਜਰੀਵਾਲ ਉਚੇਚੇ ਤੌਰ 'ਤੇ ਪੰਜਾਬ ਦੇ ਵਿੱਚ ਪਹੁੰਚਦੇ ਨੇ। ਖੈਰ, ਇਹ ਇੱਕ ਅਲੱਗ ਵਿਸ਼ਾ ਹੋ ਸਕਦਾ ਬਹਿਸ ਦਾ, ਪਰ ਉਹ ਕਹਿੰਦੇ ਕਿ ਜਦੋਂ ਉਹ ਸ਼ੁਰੂਆਤ ਕਰ ਰਹੇ ਸੀਗੇ ਤਾਂ ਉਹ ਕਹਿੰਦੇ ਕਿ ਪਿਛਲੇ 75 ਸਾਲਾਂ ਦੇ ਵਿੱਚ ਕਿਸੇ ਵੀ ਸਰਕਾਰ ਨੇ ਲੋਕਾਂ ਦੇ ਲਈ ਇਹ ਸਕੀਮ ਸ਼ੁਰੂ ਨਹੀਂ ਕੀਤੀ। ਉਹਨਾਂ ਕਿਹਾ ਕਿ ਇਹ ਸਕੀਮ 'ਤੇ ਜਿਹੜਾ ਪੈਸਾ ਖਰਚ ਕੀਤਾ ਜਾ ਰਿਹਾ ਉਹੀ ਪੈਸਾ ਪਿਛਲੀਆਂ ਸਰਕਾਰਾਂ ਵੱਲੋਂ ਆਪਣੀ ਮੌਜ ਮਸਤੀ 'ਤੇ ਖਰਚਿਆ ਜਾਂਦਾ ਸੀ। ਜਿਹੜੀ ਅੱਗੇ ਗੱਲ ਕਰਦੇ ਨੇ ਇਸ ਸਕੀਮ ਦੇ ਤਹਿਤ ਹੋਣਾ ਕੀ ਹੈ, ਆਪਾਂ ਕੇਜਰੀਵਾਲ ਦੀ ਵੀ ਗੱਲ ਕਰਦੇ ਹਾਂ। 50,000 ਤੋਂ ਵੱਧ ਸ਼ਰਧਾਲੂ ਧਾਰਮਿਕ ਸਥਾਨਾਂ ਦੀ ਯਾਤਰਾ ਕਰਨਗੇ। 8 ਦਿਨਾਂ ਬਾਅਦ ਚੱਲਣ ਵਾਲੀਆਂ 13 ਰੇਲ ਗੱਡੀਆਂ ਦੇ ਵਿੱਚੋਂ ਹਰ ਗੱਡੀ ਦੇ ਵਿੱਚ 1,000 ਯਾਤਰੀ ਜਾਣਗੇ ਤੇ ਬਾਕੀ ਸ਼ਰਧਾਲੂ ਬੱਸਾਂ ਦੇ ਰਾਹੀਂ ਸਫ਼ਰ ਕਰਨਗੇ। ਰੋਜ਼ਾਨਾ 10 ਬੱਸਾਂ ਚੱਲਣਗੀਆਂ, ਜਿਨ੍ਹਾਂ ਦੇ ਵਿੱਚੋਂ ਹਰ ਬੱਸ ਦੇ ਵਿੱਚ 43 ਯਾਤਰੀ ਸਵਾਰ ਹੋਣਗੇ। ਕਿਸੇ ਵੀ ਤਰ੍ਹਾਂ ਦੀ ਜੇਕਰ ਐਮਰਜੈਂਸੀ ਹੋਊਗੀ ਤਾਂ ਇਹਨਾਂ ਦੇ ਨਾਲ ਡਾਕਟਰਾਂ, ਵਲੰਟੀਅਰਾਂ ਤੇ ਅਧਿਕਾਰੀਆਂ ਦੀ ਇੱਕ ਟੀਮ ਵੀ ਸਫ਼ਰ ਕਰੇਗੀ। ਤੇ ਨਾਲ ਇਹ ਵੀ ਕਿਹਾ ਹੈ ਕਿ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਇਹ ਜਿਹੜੀ ਸਕੀਮ ਹੈ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ, ਦਿੱਲੀ ਸਰਕਾਰ ਨੇ ਸ਼ੁਰੂ ਕੀਤੀ ਸੀ ਤੇ ਹੁਣ ਪੰਜਾਬ ਦੇ ਸ਼ੁਰੂ ਕੀਤੀ ਗਈ ਹੈ। ਸ਼ਰਧਾਲੂਆਂ ਨੂੰ ਏਸੀ ਕਮਰੇ ਮਿਲਣਗੇ, ਖਾਣ ਪੀਣ ਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਬਾਰੇ ਦਾਅਵਾ ਕੀਤਾ ਗਿਆ। ਇਹ ਧੂਰੀ ਤੋਂ ਇਹਦੀ ਜਿਹੜੀ ਸਕੀਮ ਦੀ ਸ਼ੁਰੂਆਤ ਆ ਜਾਂ ਇਹਨੂੰ ਹਰੀ ਝੰਡੀ ਉਹ ਧੂਰੀ ਤੋਂ ਦਿਖਾਈ ਗਈ ਸੀਗੀ। ਜਿਹੜੀ ਗੱਲ ਕੇਜਰੀਵਾਲ ਕਰਦੇ ਨੇ ਕਿ ਪਿਛਲੇ 75 ਸਾਲਾਂ ਦੇ ਵਿੱਚ ਕਦੇ ਵੀ ਕਿਸੇ ਸਰਕਾਰ ਨੇ ਲੋਕਾਂ ਲਈ ਇਹ ਸਕੀਮ ਸ਼ੁਰੂ ਨਹੀਂ ਕੀਤੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਵੱਲੋਂ ਜਿਹੜੇ ਟ੍ਰਿਪ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਰਹੇ ਜਾਂ ਹੋਰ ਥਾਵਾਂ 'ਤੇ ਜਾਂਦੇ ਰਹੇ, ਉਹਦੇ ਵਿੱਚ ਐਸ਼ਪ੍ਰਸਤੀ ਵਾਲੀ ਤਾਂ ਸਾਡੇ ਸਿਆਸਤਦਾਨਾਂ ਨੇ ਕਿਸੇ ਨੇ ਵੀ ਕਸਰ ਨਹੀਂ ਛੱਡੀ। ਪਰ ਜਿਹੜੀ ਇਹ ਗੱਲ ਕਰ ਰਹੇ ਨੇ ਕਿ ਪਿਛਲੇ 75 ਸਾਲਾਂ ਦੇ ਵਿੱਚ ਕਿਸੇ ਵੀ ਸਰਕਾਰ ਨੇ ਸਕੀਮ ਸ਼ੁਰੂ ਨਹੀਂ ਕੀਤੀ ਤੇ ਉਸ ਤੋਂ ਬਾਅਦ ਅਕਾਲੀ ਦਲ ਨੇ ਇਹਦਾ ਮੋੜਵਾਂ ਜਵਾਬ ਦਿੱਤਾ ਹੈ। ਅਕਾਲੀ ਦਲ ਨੇ ਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਸਾਹਿਬ ਸ਼ਾਇਦ ਤੁਹਾਨੂੰ ਜਾਣਕਾਰੀ ਨਹੀਂ, ਤੁਸੀਂ ਜਾਣਬੁੱਝ ਕੇ ਆਪਣੀ ਆਦਤ ਦੇ ਮੁਤਾਬਿਕ ਝੂਠ ਬੋਲ ਰਹੇ ਹੋ। ਮੁੱਖ ਮੰਤਰੀ ਯਾਤਰਾ ਸਕੀਮ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ ਸੀ ਤੇ ਹਰ ਗੱਲ ਦੇ ਵਿੱਚ ਕੇਜਰੀਵਾਲ ਨੂੰ ਮਸ਼ਹੂਰ ਕਰਨ ਦੇ ਚੱਕਰ ਦੇ ਵਿੱਚ ਤੁਸੀਂ ਪੰਜਾਬ ਨੂੰ ਨੀਵਾਂ ਦਿਖਾ ਰਹੇ ਹੋ। ਭਗਵੰਤ ਮਾਨ ਇਸ ਨੂੰ ਪੰਜਾਬੀ ਦੇ ਵਿੱਚ ਗੁਲਾਮੀ ਕਰਨਾ ਕਿਹਾ ਜਾਂਦਾ ਹੈ। ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਹ ਵੀਡੀਓ ਸਾਂਝੀ ਕੀਤੀ ਗਈ ਹੈ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ 2016 ਦੇ ਵਿੱਚ ਜਦੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੂੰ ਹਰੀ ਝੰਡੀ ਦੇ ਰਹੇ ਸਨ, ਉਹ ਸਪੀਚ ਤੇ ਨਾਲ ਹੀ ਜਿਹੜਾ ਮੁੱਖ ਮੰਤਰੀ ਨੇ ਸਪੀਚ ਦਿੱਤੀ ਹੈ ਇਸ ਸਕੀਮ ਨੂੰ ਹਰੀ ਝੰਡੀ ਦੇਣ ਵੇਲੇ ਧੂਰੀ ਦੇ ਵਿੱਚ, ਉਹ ਦੋਨੇ ਸਪੀਚਾਂ ਦੀ ਜਿਹੜੀ ਵੀਡੀਓ ਉਹ ਕੱਟ ਕੇ ਲਾਈ ਹੋਈ ਸੀਗੀ। ਹੁਣ ਅਸਲ ਦੇ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਡਾਕਟਰ ਦਲਜੀਤ ਸਿੰਘ ਚੀਮਾ, ਉਹਨਾਂ ਨੇ ਕਿਹਾ ਕਿ 2015 ਦੇ ਵਿੱਚ ਅਸੀਂ ਪੂਰਾ ਰੋਡ ਮੈਪ ਤਿਆਰ ਕੀਤਾ ਸੀ। 1 ਜਨਵਰੀ 2016 ਨੂੰ ਅੰਮ੍ਰਿਤਸਰ ਤੋਂ ਸ਼ੁਰੂਆਤ ਕੀਤੀ ਗਈ ਸੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ। ਪ੍ਰਕਾਸ਼ ਸਿੰਘ ਬਾਦਲ ਇਸ ਟਾਈਮ ਦੁਨੀਆ ਦੇ ਵਿੱਚ ਨਹੀਂ। ਉਹਨਾਂ ਨੇ ਕਿਹਾ ਸੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਲਈ ਪਹਿਲੀ ਰੇਲ ਗੱਡੀ ਰਵਾਨਾ ਕੀਤੀ ਗਈ ਸੀ ਤੇ 2017 ਤੱਕ ਇਹ ਸਫਲਤਾਪੂਰਵਕ ਚੱਲਦੀ ਰਹੀ ਤੇ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕਿਸੇ ਕਾਰਨ ਇਸ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ ਪਹਿਲੀ ਗੱਲ ਤਾਂ ਹੈ ਕਿ ਕੇਜਰੀਵਾਲ ਇੱਥੇ ਝੂਠੇ ਸਾਬਤ ਹੋ ਰਹੇ ਨੇ, ਜਿਹੜੇ ਕਹਿ ਰਹੇ ਕਿ ਪਹਿਲੀ ਵਾਰ 70 ਸਾਲਾਂ ਦੇ ਵਿੱਚ, ਔਰ ਹਰ ਚੀਜ਼ ਨੂੰ ਇਹ ਪਹਿਲੀ ਵਾਰ ਨਾਲ ਹੀ ਜੋੜਦੇ ਨੇ, ਮਤਲਬ ਕਿ ਜਿਵੇਂ ਪਿਛਲੀਆਂ ਸਰਕਾਰਾਂ ਦੇ ਵਿੱਚ ਕੋਈ ਕੰਮ ਹੋਇਆ ਹੀ ਨਹੀਂਗਾ। ਇਹ ਵੀ ਇਹ ਜਿਹੜੇ ਕਈ ਕੰਮ ਨੇ ਅਲੋਕਾਰੀ ਹੋ ਰਹੇ ਨੇ ਉਹ ਵੀ ਪਹਿਲੀ ਵਾਰੀ ਹੋ ਰਹੇ ਨੇ ਕਿ ਇੱਕ ਧਰਨਾਕਾਰੀ ਨੂੰ ਪਹਿਲਾਂ ਜਦੋਂ ਤੁਸੀਂ ਵੋਟਾਂ ਮੰਗਣੀਆਂ ਹੁੰਦੀਆਂ ਉਦੋਂ ਤੁਸੀਂ ਉਹਨੂੰ ਵਾਟਰ ਟੈਂਕ ਜਾਂ ਵਾਟਰ ਵਰਕਸ ਦੀ ਟੈਂਕੀ ਤੋਂ ਉਤਾਰ ਲੈਂਦੇ ਹੋ, ਤੇ ਇਹ ਵੀ ਪਹਿਲੀ ਵਾਰ ਹੈ ਕਿ ਬਾਅਦ ਦੇ ਵਿੱਚ ਉਹੀ ਬੰਦਾ ਪੰਜਾਬ ਦੇ ਵਿੱਚ ਆਵੇ, ਪੰਜਾਬ ਦੇ ਸਰਕਾਰ ਬਣਾਵੇ ਤੇ ਉਹਨਾਂ ਧਰਨਾਕਾਰੀਆਂ ਨੂੰ, ਉਹਨਾਂ ਮੁਜ਼ਾਹਰਾਕਾਰੀਆਂ ਨੂੰ, ਸਿੱਪੀ ਸ਼ਰਮਾ ਵਰਗੀਆਂ ਕੁੜੀਆਂ ਨੂੰ ਫਿਰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾਂਦਾ। ਇਹ ਵੀ ਪਹਿਲੀ ਵਾਰ ਹੈ। ਇਹ ਵੀ ਪਹਿਲੀ ਵਾਰ ਹੈ ਕਿ ਸਰਕਾਰ ਕੋਈ ਕੰਮਾਂ ਦਾ ਐਲਾਨ ਕਰ ਦਿੰਦੀ ਹੈ ਤੇ ਬਾਅਦ ਦੇ ਵਿੱਚ ਯੂ ਟਰਨ ਮਾਰਨਾ ਪੈਂਦਾ ਵਾ, ਜਿਵੇਂ ਝੋਨਾ ਮੰਡੀਆਂ ਬੰਦ ਕਰ ਦਿੱਤੀਆਂ ਸੀ, ਬਾਅਦ ਦੇ ਵਿੱਚ ਦੁਬਾਰਾ ਸ਼ੁਰੂ ਕੀਤੀਆਂ। ਇਹ ਵੀ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਜਿਹੜਾ ਵਾ ਉਹ
ਕਿਸਾਨਾਂ ਨੂੰ ਹੀ ਲਲਕਾਰ ਰਿਹਾ ਕਿ ਤੁਹਾਡੇ ਨਾਲ ਪਹਿਲਾਂ ਕੋਈ ਨਹੀਂ ਸੀਗਾ, ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਫਿਰ ਤੁਹਾਡੇ ਨਾਲ ਕੋਈ ਵੀ ਨਹੀਂ ਰਹਿਣਾ। ਹੁਣ ਕਿਸਾਨ ਕਹਿ ਰਹੇ ਆ ਮੁੱਖ ਮੰਤਰੀ ਨੂੰ ਕਿ ਇਹ ਤਾਂ ਵੋਟਾਂ ਵੇਲੇ ਪਤਾ ਲੱਗੂ ਕਿ ਕਿਹਦੇ ਨਾਲ ਕੌਣ ਖੜਦਾ ਵਾ। ਸੋ ਇਹ ਵੀ ਪਹਿਲੀ ਵਾਰ ਹੀ ਹੈ, ਪਹਿਲੀ ਵਾਰੀ ਬਹੁਤ ਕੁਝ ਹੋ ਰਿਹਾ ਕੇਜਰੀਵਾਲ ਸਾਹਿਬ। ਤੇ ਜਿਹੜੀ ਦੂਜੀ ਗੱਲ ਅਕਾਲੀ ਦਲ ਦੀ ਹੈ, ਅਕਾਲੀ ਦਲ ਨੇ ਇਹ ਸਕੀਮ ਲਿਆਂਦੀ ਸੀ 2015 ਦੇ ਵਿੱਚ ਤਿਆਰ ਕੀਤਾ ਸੀ ਇਹਦਾ ਖਰੜਾ। 1 ਜਨਵਰੀ 2016 ਨੂੰ ਅੰਮ੍ਰਿਤਸਰ ਸਾਹਿਬ ਤੋਂ ਇਹ ਸਕੀਮ ਸ਼ੁਰੂ ਕੀਤੀ ਗਈ ਸੀ। ਅਸਲ ਦੇ ਵਿੱਚ ਅਕਾਲੀ ਦਲ ਦੇ ਰਾਜ ਦੇ ਵਿੱਚ ਅਕਤੂਬਰ 2015 ਦੇ ਵਿੱਚ ਹੋ ਗਿਆ ਸੀ, ਵਾਪਰ ਗਿਆ ਸੀ ਬਾਈਬਲ ਕਲਾਂ ਗੋਲੀकांड ਤੇ ਕੋਟਕਪੂਰਾ ਗੋਲੀकांड। ਇੱਕ ਤਾਂ ਬੇਅਦਬੀ ਦੇ ਮੁੱਦੇ ਨੂੰ ਲੈ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਪਹਿਲਾਂ ਹੀ ਬੈਕਫੁੱਟ ਤੇ ਸੀਗਾ। ਉਸ ਤੋਂ ਬਾਅਦ ਜਦੋਂ ਇਹ ਘਟਨਾਵਾਂ ਲਗਾਤਾਰ ਅੱਗੜ ਪਿਛੜ ਵਾਪਰਦੀਆਂ ਗਈਆਂ ਤਾਂ ਇੱਕ ਸਮਾਂ ਅਜਿਹਾ ਸੀ ਜਦੋਂ ਪੰਥਕ ਸਫਾਂ ਦੇ ਵਿੱਚੋਂ ਹੀ ਅਕਾਲੀ ਦਲ ਨੂੰ ਸਿੱਖ ਸੰਗਤ ਦਾ, ਪੰਜਾਬੀਆਂ ਦਾ ਬਹੁਤ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀਗਾ। ਔਰ 2-3 ਮਹੀਨੇ ਲਗਾਤਾਰ ਬਾਦਲ ਪਰਿਵਾਰ ਦਾ ਕੋਈ ਮੈਂਬਰ, ਅਕਾਲੀ ਦਲ ਦਾ ਕੋਈ ਵੀ ਪਾਰਟੀ ਵਰਕਰ ਜਿਹੜਾ ਉਹ ਲੋਕਾਂ ਦੇ ਵਿੱਚ ਨਹੀਂ ਸੀਗਾ, ਕਿਉਂਕਿ ਬਹੁਤ ਸਾਰਾ ਡੈਮੇਜ ਹੋ ਗਿਆ ਸੀ ਪੋਲੀਟੀਕਲੀ, ਬਹੁਤ ਲੋਕ ਵਿਰੋਧ ਦੇ ਵਿੱਚ ਆ ਗਏ ਸੀਗੇ। ਔਰ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਬਾਅਦ ਦੇ ਵਿੱਚ ਹਾਲਾਤ ਹੌਲੀ ਹੌਲੀ ਠੀਕ ਹੁੰਦੇ ਗਏ ਤਾਂ ਇਸ ਗੱਲ ਤੇ ਚਰਚਾ ਕੀਤੀ ਗਈ ਸੀ ਕਿ ਕਿਵੇਂ ਲੋਕਾਂ ਦੇ ਵਿੱਚ ਜਾਇਆ ਜਾਵੇ। ਤਾਂ ਉਸ ਸਮੇਂ ਜਿਹੜੀ ਇਹ ਤੀਰਥ ਯਾਤਰਾ ਸਕੀਮ ਦਾ ਅੱਜ ਜ਼ਿਕਰ ਕਰ ਰਹੇ ਨੇ, ਤਾਂ ਉਸ ਸਮੇਂ ਕਿਹਾ ਗਿਆ ਸੀਗਾ ਕਿ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਲੁਭਾਉਣ ਦੇ ਲਈ ਜਾਂ ਪੰਥਕ ਸਫਾਂ ਦੇ ਵਿੱਚ ਖੜਨ ਜੋਗਾ ਥਾਂ ਬਣਾਉਣ ਦੇ ਲਈ ਇਹ ਸਕੀਮ ਲਿਆਂਦੀ ਗਈ ਹੈ। ਅਕਾਲੀ ਦਲ ਦੀ ਜਿਹੜੀ ਉਸ ਵੇਲੇ ਦੀ ਸਿਆਸਤ ਸੀ ਉਸ ਹਿਸਾਬ ਦੇ ਨਾਲ ਆਪਾਂ ਕਰ ਸਕਦੇ ਹਾਂ ਗੱਲ। ਤਾਂ ਹੁਣ ਜਿਹੜਾ ਕੇਜਰੀਵਾਲ ਨੇ ਇਹ ਦਾਅਵਾ ਕੀਤਾ ਇਹ ਬਿਲਕੁਲ ਝੂਠਾ ਵਾ, ਨਿਰਾ ਪੂਰਾ ਝੂਠ ਦਾ ਪਲੰਦਾ ਹੈ। ਅਕਾਲੀ ਦਲ ਇਹ ਸਕੀਮ ਨੂੰ ਪਹਿਲਾਂ ਹੀ ਸ਼ੁਰੂ ਕਰ ਚੁੱਕਿਆ ਹੈ। ਹਾਲਾਂਕਿ ਸਕੀਮ ਨੂੰ ਸ਼ੁਰੂ ਕਰਨ ਦੀ ਮਨਸ਼ਾ ਕੀ ਸੀ, ਪੋਲੀਟੀਕਲੀ ਡੈਮੇਜ ਕੰਟਰੋਲ ਉਹਨਾਂ ਹੋ ਸਕਿਆ ਜਾਂ ਨਹੀਂ ਹੋ ਸਕਿਆ, ਇੱਕ ਵੱਖਰੀ ਗੱਲ ਹੈ, ਕਿਉਂਕਿ 2017 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਨਮੋਸ਼ੀ ਜਨਕ ਹਾਰ ਹੁੰਦੀ ਹੈ। ਪਰ ਇਸੇ ਸਿਲਸਿਲੇ ਦੇ ਵਿੱਚ ਇਸ ਸਕੀਮ ਨੂੰ ਇੱਕ ਹੋਰ ਤਰੀਕੇ ਨਾਲ ਵੀ ਵੇਖਿਆ ਜਾਂਦਾ, ਉਹ ਹੈ ਕਿ ਵੋਟ ਰਾਜਨੀਤੀ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ। ਸਰਕਾਰਾਂ ਦੀਆਂ, ਪਾਰਟੀ ਦੀਆਂ ਇਹਨਾਂ ਸਕੀਮਾਂ ਨੂੰ ਵੋਟ ਰਾਜਨੀਤੀ ਦੇ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਰਿਹਾ। ਤੇ ਅਸਲ ਦੇ ਵਿੱਚ ਕੁਝ ਲੋਕ ਇਹਨੂੰ ਵੈਲਫੇਅਰਿੰਗ ਦੇ ਨਾਲ ਵੀ ਜੋੜ ਕੇ ਦੇਖਦੇ ਨੇ ਤੇ ਉਹਨਾਂ ਦਾ ਦਾਅਵਾ ਹੈ ਕਿ ਜੇਕਰ ਸਰਕਾਰ ਬਜ਼ੁਰਗਾਂ ਲਈ ਕੁਛ ਨਾ ਕਰੂਗੀ, ਜੇਕਰ ਸਰਕਾਰ ਬਜ਼ੁਰਗਾਂ ਨੂੰ ਇਸ ਤਰ੍ਹਾਂ ਦੀ ਸਕੀਮ ਨਾ ਲੈ ਕੇ ਆਊ ਤੇ ਹੋਰ ਸਰਕਾਰਾਂ ਦਾ ਕਰਨਾ ਕੀ ਹੈ। ਪਰ ਦੂਜੇ ਪਾਸੇ ਦੀ ਬਹਿਸ ਦੇ ਵਿੱਚ ਇਹ ਵੀ ਲੋਕ ਕਹਿੰਦੇ ਨੇ ਗੱਲ ਕਿ ਜੇਕਰ ਸਰਕਾਰਾਂ ਨੂੰ ਬਜ਼ੁਰਗਾਂ ਦਾ ਇੰਨਾ ਫਿਕਰ ਹੈ, ਜੇਕਰ ਸਰਕਾਰਾਂ ਤੀਰਥ ਯਾਤਰਾ ਸਕੀਮਾਂ ਲਿਆ ਸਕਦੀਆਂ ਨੇ, ਤਾਂ ਜਿਹੜੇ ਸੜਕਾਂ ਤੇ ਰੁਲਦੇ ਫਿਰਦੇ ਨੇ ਨੌਜਵਾਨ, ਉਹਨਾਂ ਦੇ ਲਈ ਸਰਕਾਰਾਂ, ਪਾਰਟੀਆਂ ਕਦੋਂ ਸੋਚਣਗੀਆਂ। ਜਿਹੜੇ ਨੌਜਵਾਨਾਂ ਦੇ ਹਮੇਸ਼ਾ ਕਦੇ ਅਕਾਲੀ ਦਲ ਦੇ, ਕਦੇ ਕਾਂਗਰਸ ਦੇ, ਕਦੇ ਆਪ ਦੇ ਰਾਜ ਦੇ ਵਿੱਚ, ਕਦੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਗਿਆ ਦੇ ਕੁੱਟ ਪੈ ਗਈ, ਕਦੇ ਕਿਤੇ ਧਰਨਾ ਉੱਥੇ ਕੁੱਟ ਪੈ ਗਈ। ਸੋ ਜਿਨ੍ਹਾਂ ਨੌਜਵਾਨਾਂ ਨੂੰ ਤੁਸੀਂ ਕੁੱਟ ਰਹੇ ਹੋ ਉਹ ਅਸਲ ਦੇ ਵਿੱਚ ਤੁਹਾਡੇ ਸੂਬੇ ਦਾ, ਤੁਹਾਡੇ ਖਿੱਤੇ ਦਾ, ਤੁਹਾਡੇ ਦੇਸ਼ ਦਾ ਭਵਿੱਖ ਨੇ। ਸਰਕਾਰਾਂ ਨੂੰ ਵੋਟ ਰਾਜਨੀਤੀ ਕਰਨ ਕੋਈ ਚੱਕਰ ਨਹੀਂ, ਤੀਰਥ ਯਾਤਰਾ ਕਰਵਾਉਣ ਕੋਈ ਚੱਕਰ ਨਹੀਂਗਾ, ਉਹ ਕਰਵਾਈ ਜਾਣ, ਜੇ ਉਹਨਾਂ 'ਚ ਸਮਰੱਥਾ ਹੈ ਤਾਂ ਕਰਵਾਈ ਜਾਣ। ਪਰ ਦੋ ਚੀਜ਼ਾਂ ਜ਼ਰੂਰ ਕਰਨ, ਇੱਕ ਤਾਂ ਝੂਠ ਨਾ ਬੋਲਣ ਇਹੋ ਜਿਹੀਆਂ ਮੰਚਾਂ 'ਤੇ ਆ ਕੇ, ਸਟੇਜਾਂ 'ਤੇ ਆ ਕੇ, ਤੇ ਦੂਜਾ ਕੰਮ ਜਿਹੜੇ ਨੌਜਵਾਨਾਂ ਨੂੰ ਡੰਡਿਆਂ ਦੇ ਨਾਲ ਕੁੱਟਦੇ ਨੇ, ਚਾਹੇ ਉਹ ਬੇਰੁਜ਼ਗਾਰ ਯੂਨੀਅਨ ਨੇ, ਚਾਹੇ ਉਹ ਹੋਰ ਟੈਸਟ ਪਾਸ ਨੇ, ਚਾਹੇ ਉਹ ETT ਵਾਲੇ ਨੇ, ਚਾਹੇ ਉਹ ਹੋਮਗਾਰਡ ਦੇ ਜਵਾਨ ਨੇ, ਚਾਹੇ ਉਹ ਪੁਲਿਸ ਭਰਤੀ ਲਈ ਉਡੀਕ ਰਹੇ ਨੇ, ਚਾਹੇ ਉਹ ਮੈਡੀਕਲ ਪ੍ਰੈਕਟੀਸ਼ਨਰ ਨੇ, ਕੋਈ ਵੀ ਨੇ ਕਿ ਕਿਸੇ ਵੀ ਤਬਕੇ ਤੋਂ ਆਉਂਦੇ ਨੇ, ਚਾਹੇ ਉਹ ਕਿਸਾਨ ਮਜ਼ਦੂਰ ਨੇ, ਤਾਂ ਉਹਨਾਂ ਨੂੰ ਕੁੱਟਣ ਨਾ, ਉਹਨਾਂ ਵਾਸਤੇ ਵੀ ਕੋਈ ਨਾ ਕੋਈ ਪਾਲਿਸੀ ਜ਼ਰੂਰ ਲੈ ਕੇ ਆਉਣ। ਜਲਦ ਮਿਲਾਂਗੇ ਇੱਕ ਹੋਰ ਨਵੇਂ ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ।